जी डॉक्टर साहब साढ़े को पहली ईमेल आई है चंडीगढ़ तो भैन सुखमन कौर जी की ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਸਿੱਖ ਪ੍ਰਤੀਨਿਧਤਾ ਵਾਰੀਅਸ ਸਿੱਖ ਵੌਇਸ। ਇਹ ਲਿਖਦੇ ਹਨ ਇਹ ਗੱਲ ਸਾਫ਼ ਹੁੰਦੀ ਜਾ ਰਹੀ ਹੈ ਕਿ ਸਿੱਖਾਂ ਦੇ ਪ੍ਰਤੀਨਿਧੀਆਂ ਵੱਲੋਂ ਸਿੱਖ ਸੰਗਤਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਸਿੱਖ ਚਾਰੇ ਪਾਸਿਓਂ ਘਿਰੇ ਅਤੇ ਇਕੱਲੇ ਮਹਿਸੂਸ ਕਰ ਰਹੇ ਹਨ। इंसाफ की कोई उम्मीद नहीं दिसती, बस भाईचारक सांझ बरकरार रखने लई लैक्चर ही सुनने नूं मिलदे हन। सरकार अपनी कुर्सी बचाउण लई लोकां दा गुस्सा शांत करन वल ध्यान दिंदी है, असल समस्या दे हल वल उन्हां दा कोई ध्यान नहीं हुंदा। सानूं हमेशा सुनने नूं मिलदा है कि देश 'च सिखां दी नुमाइंदगी करन वालियां धिरां जां लोक हन, पर कदे भी ओह सिखां दी आवाज़ नहीं बन सके। सिख लीडर मुद्दਿਆਂ ਤੇ ਆਪਣੀ ਆਵਾਜ਼ ਨਹੀਂ ਬੁਲੰਦ ਕਰਦੇ। ਇਸ ਦਾ ਇੱਕ ਕਾਰਨ ਅਨਪੜ੍ਹਤਾ ਅਤੇ ਅਣਜਾਣ ਸਿੱਖਾਂ ਦਾ ਦੁਸ਼ਮਣ ਹੱਥੋਂ ਵਿਕਣਾ ਹੋ ਸਕਦਾ ਹੈ। ਇੰਟੈਲੀਜੈਂਸ ਦੇ ਅਧਿਕਾਰੀਆਂ ਵੱਲੋਂ ਲਿਖੀਆਂ ਕਿਤਾਬਾਂ 'ਚ ਇਹ ਸਾਹਮਣੇ ਆਉਂਦਾ ਹੈ ਕਿ ਕਿਸੇ ਵੀ ਲਹਿਰ ਨੂੰ ਖਤਮ ਕਰਨ ਲਈ ਉਹ ਮਾਰਨ ਦੀ ਥਾਂ ਭ੍ਰਿਸ਼ਟਾਚਾਰ ਰਾਹੀਂ ਵਿਰੋਧੀਆਂ ਨੂੰ ਖਰੀਦਦੇ ਹਨ, ਜੋ ਲੰਬੀ ਲੜਾਈ ਵਿੱਚ ਜ਼ਿਆਦਾ ਕਾਰਗਰ ਸਾਬਤ ਹੁੰਦਾ ਹੈ। ਇਹ ਲੋਕ ਪੜ੍ਹੇ ਲਿਖੇ ਨੌਜਵਾਨਾਂ ਤੋਂ ਡਰਦੇ ਹਨ, पर मुसलमानों के मामले च कुछ लोग तां हन जो अपने हक्कां लई आवाज़ बुलंद कर रहे हैं, पर उन्हां दी नुमाइंदगी करन वाला कोई नहीं है। कहण नूं जड़ियां सैकुलर पार्टियां ने ਉਹ मुसलमान वोटरां नूं वरदियां हन। ਇਹ पार्टियां औखे समय च मुसलमानां दी सुरੱਖਿਆ ਦਾ वादा तां करदियां हन, पर उन्हां नूं आर्थिक तौर ते मजबूत करन लई ਅਤੇ जीवन दा पੱਧਰ ਉੱਚਾ ਚੁੱਕਣ ਲਈ ਕੋਈ ਠੋਸ कदम नहीं चुकदियां। यूके ਤੋਂ वकील असद उद्दीन अवैसी ने इस खला नूं ਭਰਨ ਲਈ ਪਹਿਲ ਕਦਮੀ ਕੀਤੀ ਹੈ। ਓਵੈਸੀ ਵੱਲੋਂ ਤੱਥਾਂ ਦੇ ਆਧਾਰ ਤੇ ਆਲੋਚਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਮੈਨੂੰ ਚੰਗਾ ਲੱਗਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਉਹਨਾਂ ਦੀ ਪਾਰਟੀ ਮੈਚ ਅਕਾਲੀ ਦਲ ਦੀ ਤਰ੍ਹਾਂ ਬਣ ਕੇ ਨਾ ਰਹਿ ਜਾਵੇ, ਜਿਨ੍ਹਾਂ ਦੀ ਹੁਣ ਆਵਾਜ਼ ਹੀ ਨਹੀਂ ਨਿਕਲਦੀ ਕਿਸੇ ਵੀ ਮੁੱਦੇ ਤੇ। ਅੱਜ ਦੀ ਘੜੀ ਚੰਗੀ ਲੀਡਰਸ਼ਿਪ ਦੇਣ ਲਈ ਲੋਕਾਂ 'ਚ ਪ੍ਰਭਾਵ ਚਾਹੀਦਾ ਹੈ, ਲੋਕਾਂ ਦੇ ਅਧਿਕਾਰ ਜਮਾਉਣ ਵੱਲ ਗੱਲ ਨਹੀਂ ਬਣਦੀ। ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਚੰਡੀਗੜ੍ਹੋਂ ਲਿਖਿਆ ਹੈ, ਕਾਫੀ ਦੇਰ ਬਾਅਦ ਉਹਨਾਂ ਨੇ ਲਿਖਿਆ ਹੈ। ਕੁਛ ਉਹਨਾਂ ਨੇ ਪਰਸਨਲ ਜਿਹੜਾ ਵੀ ਦੱਸਿਆ ਸੀ ਕਿ ਵੀ ਕਿਉਂ ਉਹ ਜਿਹੜਾ ਹੈ ਉਹ ਲੇਟ ਲਿਖ ਰਹੇ ਨੇ ਜੀ। ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਉਹਨਾਂ ਨੇ ਸਾਨੂੰ ਨਵੇਂ ਸਾਲ ਦੀਆਂ ਵੀ ਸ਼ੁਭ ਕਾਮਨਾਵਾਂ ਦਿੱਤੀਆਂ। ਫਿਰ ਰਿਓੜੀਆਂ ਗੱਚਕ ਦੀ ਵੀ ਗੱਲ ਕੀਤੀ, ਪਿਛਲੇ ਸਾਲ ਵੀ ਕੀਤੀ ਸੀ, ਐਤਕੀ ਵੀ ਉਹਨਾਂ ਨੇ ਯਾਦ ਕਰਵਾਇਆ। ਪਰ ਐਤਕੀ ਅਸੀਂ ਵੀ ਖਾਧੀਆਂ ਰਿਓੜੀਆਂ, ਭਾਵੇਂ ਪੰਜਾਬ ਮੇਡ ਨਹੀਂ ਨੇ। ਉਹਨਾਂ ਨੇ ਬਰੀਫ ਦੇ ਵਿੱਚ ਸਿੱਖ ਰਿਪਰੈਜ਼ੈਂਟੇਟਿਵਸ ਵਰਸਸ ਸਿੱਖ ਵੌਇਸ ਜੀ। ਹੁਣ ਇੱਕ ਕੌਮ ਦੀ ਅਸਲੀਅਤ ਹੁੰਦੀ ਹੈ, ਅਸਲੀ ਆਵਾਜ਼ ਹੁੰਦੀ ਹੈ। ਇੱਕ ਹੁੰਦਾ ਹੈ ਵੀ ਉਸ ਆਵਾਜ਼ ਦੀ ਨੁਮਾਇੰਦਗੀ ਕੌਣ ਕਰਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਅਕਾਲੀਆਂ ਦੀ ਹਿਸਟਰੀ ਦੇਖੀਏ ਤੇ ਇਹ ਸਾਰਾ ਹੀ ਜੇ 90 ਸਾਲ ਦਾ ਟਾਈਮ ਵੀ ਜੇ ਮੈਂ ਕਹਾਂ ਤੇ ਕਿਸੇ ਵੀ ਲੀਡਰਸ਼ਿਪ ਨੇ ਅਕਾਲੀਆਂ ਦੇ ਨੇ ਸਿੱਖਾਂ ਦੀ ਆਵਾਜ਼ ਸਿੱਖ ਕੌਮ ਦੇ ਹਿੱਤਾਂ ਨੂੰ ਉਸ ਲੈਵਲ ਦੇ ਉੱਤੇ ਆਰਟੀਕੂਲੇਟ ਨਹੀਂ ਕੀਤਾ। 47 ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ ਜੀ, ਫਿਰ ਉਹ ਲੌਂਗੋਵਾਲ ਹੋਏ ਜਾਂ ਅੱਧੀ ਸਦੀ ਤੋਂ ਟੱਕਰਿਆ ਬਾਦਲ ਹੋਏ। ਇਸ ਸਾਰੇ ਪੀਰੀਅਡ 'ਚ ਇੱਕੋ ਇੱਕ ਆਵਾਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੀ, ਜਿਨ੍ਹਾਂ ਨੇ ਸਿੱਖ ਐਥੋਸ ਨੂੰ, ਸਿੱਖ ਭਾਵਨਾਵਾਂ ਨੂੰ ਔਰ ਸਿੱਖਾਂ ਦੀ ਰਾਜਸੀ ਹੋਣੀ ਨੂੰ ਸਿਰਜਣ ਦੇ ਲਈ ਬੜਾ ਇਮਾਨਦਾਰੀ ਦੇ ਨਾਲ ਯਤਨ ਕੀਤਾ, ਹੱਲਾ ਬੋਲਿਆ ਔਰ ਸ਼ਹਾਦਤ ਵੀ ਪਾਈ। ਔਰ ਉਹਨਾਂ ਨੇ ਇਹ ਦੱਸਿਆ ਕਿ ਜੇ ਸੱਚਮੁੱਚ ਇਮਾਨਦਾਰੀ ਹੋਏ ਤਾਂ ਫਿਰ ਇੱਕ ਨਿੱਕੀ ਜਿਹੀ ਕੌਮ ਵੀ ਕਿਵੇਂ ਇੰਨੀ ਵੱਡੀ ਯੂਨੀਅਨ ਦੀਆਂ ਜੜ੍ਹਾਂ ਹਿਲਾਉਣ ਦੀ ਹਿੰਮਤ ਰੱਖਦੀ। ਲੇਕਿਨ ਇਸ ਬਾਦਲ ਕੋੜਮੇ ਨੇ ਤੇ ਜਿਸ ਹੱਦ ਤੱਕ ਜਾ ਕੇ ਬੇੜਾ ਗਰਕ ਕੀਤਾ ਉਹ ਬਾਰ-ਬਾਰ ਅਸੀਂ ਹਰ ਰੋਜ਼ ਹੀ ਡਿਸਕਸ ਕਰਦੇ ਹਾਂ। ਮੈਂ ਇਸ 'ਚ ਹੋਰ ਸਮਾਂ ਨਹੀਂ ਲਾਵਾਂਗਾ ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਕਾਰਨ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਜੋ ਕੁਝ ਵਾਪਰ ਰਿਹਾ ਹੈ, ਕੋਈ ਸਿੱਖ ਭਾਵਨਾਵਾਂ ਨੂੰ ਦੀ ਆਰਟੀਕੂਲੇਸ਼ਨ ਨਹੀਂ ਹੈ। ਇਹ ਲੀਡਰ ਲੈਕਚਰ ਹੀ ਸੁਣਾਉਂਦੇ ਨੇ ਕਿ ਸਦਭਾਵਨਾ ਬਣਾਈ ਰੱਖੋ। ਹੁਣ ਸਦਭਾਵਨਾ ਰੈਲੀਆਂ ਕਰਨ ਦਾ ਕੀ ਮਤਲਬ ਸੀ? ਕੀ ਇਹ ਲੜਾਈ ਸਿੱਖਾਂ ਦੀ ਕਿਸੇ ਹੋਰ ਕਮਿਊਨਿਟੀ ਨਾਲ ਸੀ? ਪੰਜਾਬ 'ਚ ਕਿਸੇ ਗੈਰ ਸਿੱਖ, ਕਿਸੇ ਹਿੰਦੂ, ਮੁਸਲਮਾਨ, ਈਸਾਈ ਨੂੰ ਕਿਸੇ ਸਿੱਖ ਨੇ ਚਪੇੜ ਮਾਰੀ? ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਸਿੱਖਾਂ ਦਾ ਪ੍ਰੋਟੈਸਟ ਵੀ ਸਟੇਟ ਦੇ ਖਿਲਾਫ ਸੀ ਕਿ ਭਾਈ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ਗਿਆ। ਪਰ ਜਿਸ ਕਿਸਮ ਦਾ ਬਾਦਲ ਨੇ ਊਲ ਜਲੂਲ ਬਕਵਾਸ ਕੀਤਾ ਸਦਭਾਵਨਾ ਰੈਲੀਆਂ 'ਚ, ਔਰ ਜਿਵੇਂ ਫਿਰ ਸਰਬੱਤ ਖਾਲਸਾ ਕਰਨ ਵਾਲਿਆਂ ਨੂੰ ਵੀ ਦੇਸ਼ ਧਰੋਹੀ ਬਣਾਇਆ, ਉਹ ਆਪਣੇ ਆਪ ਦੇ ਵਿੱਚ ਹੀ ਸਾਬਤ ਕਰਦਾ ਹੈ ਵੀ ਗੁਲਾਮੀ ਕਿਹਨੂੰ ਕਹਿੰਦੇ ਨੇ, ਵਿਕਿਆ ਹੋਣਾ, ਜ਼ਮੀਰ ਫਰੋਸ਼ ਹੋਣਾ ਕੀ ਹੁੰਦਾ। ਔਰ ਇਹ ਪਿਛਲੇ ਦਿਨਾਂ 'ਚ ਜਦੋਂ ਚੀਫ ਖਾਲਸਾ ਦੀਵਾਨ ਦਾ ਇੱਕ ਇਕੱਠ 'ਚ 2 ਹਫ਼ਤੇ ਪਹਿਲਾਂ ਬਾਦਲ ਕਹਿ ਰਿਹਾ ਸੀ
ਕਿ ਜੀ ਮੈਂ ਔਰ ਮੇਰੀ ਸਰਕਾਰ ਨੇ ਅਸੀਂ ਕਦੇ ਸ਼੍ਰੋਮਣੀ ਕਮੇਟੀ ਜਾਂ ਜਿਹੜਾ ਸਿੱਖ ਧਾਰਮਿਕ ਮਾਮਲਿਆਂ ਜਾਂ ਅਕਾਲ ਤਖਤ ਦੇ ਕਦੇ ਇੰਟਰਫੀਅਰ ਨਹੀਂ ਕੀਤਾ। ਹੁਣ ਇਸ ਤੋਂ ਵੱਡਾ ਝੂਠਾ ਬੰਦਾ ਇਸ ਪਲੈਨਟ ਦੇ ਉੱਤੇ ਕੌਣ ਹੋ ਸਕਦਾ? ਔਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਕਿਉਂਕਿ ਸਿੱਖਾਂ 'ਚ ਪੜ੍ਹਿਆਂ ਲਿਖਿਆਂ ਦੀ ਘਾਟ ਰਹੀ, ਉਸ ਲੈਵਲ ਤੇ ਅਸੀਂ ਇਹਨਾਂ ਨੂੰ ਚੈਲੰਜ ਨਹੀਂ ਕਰ ਸਕੇ, ਤੇ ਜਿਹੜੇ ਅਣਜਾਣ ਕਿਸਮ ਦੇ ਸਿੱਖ ਨੇ ਉਹ ਵਿਕ ਜਾਂਦੇ ਨੇ ਵਿਕੇ। ਔਰ ਉਹਦੇ 'ਚ ਉਹਨਾਂ ਨੇ ਗੱਲ ਠੀਕ ਕਹੀ ਕਿ ਜਦੋਂ ਤੁਸੀਂ ਇੰਟੈਲੀਜੈਂਸ ਏਜੰਸੀਆਂ ਦੇ ਬੰਦਿਆਂ ਦੀਆਂ ਵੀ ਕਿਤਾਬਾਂ ਪੜ੍ਹਦੇ ਹੋ, ਉਹਨਾਂ ਨੇ ਤੱਥ ਕੱਢਿਆ ਹੁੰਦਾ ਕਿ ਬਜਾਏ ਕਿਸੇ ਕੌਮ ਦੇ ਲੋਕਾਂ ਨੂੰ ਤੁਸੀਂ ਜ਼ਿਆਦਾ ਨੂੰ ਮਾਰੋ, ਇਹ ਬੈਟਰ ਹੁੰਦਾ ਲੰਬੀ ਸਟਰਗਲ ਲਈ ਉਹਨਾਂ 'ਚੋਂ ਖਰੀਦ ਲਓ, ਉਹਨਾਂ ਨੂੰ ਭ੍ਰਿਸ਼ਟ ਕਰ ਦਿਓ, ਤੇ ਉਹ ਭ੍ਰਿਸ਼ਟ ਲੋਕ ਆਪ ਹੀ ਆਪਣੀ ਕੌਮ ਨੂੰ ਮਾਰੀ ਜਾਣਗੇ, ਆਪਣੀ ਕੌਮ ਦੇ ਹਿੱਤਾਂ ਦਾ ਬੇੜਾ ਗਰਕ ਕਰਨ ਦੇ ਲਈ ਉਹ ਤਿਆਰ ਰਹਿਣਗੇ। ਸੋ ਉਹਨਾਂ ਨੇ ਸਿੱਖਾਂ ਨਾਲ ਤਾਂ ਇਹੀ ਕੁਛ ਕੀਤਾ। ਫਿਰ ਇਹਨਾਂ ਨੇ ਭੈਣ ਜੀ ਸੁਖਮਨ ਕੌਰ ਨੇ ਮੁਸਲਮਾਨਾਂ ਦੀ ਗੱਲ ਕਰਦੇ ਆ ਕਿਹਾ ਕਿ ਭਾਵੇਂ ਉਹਨਾਂ ਨੂੰ ਵੀ ਵਰਤਦੀਆਂ ਹੀ ਨੇ ਮੁੱਖ ਪੋਲੀਟੀਕਲ ਪਾਰਟੀਜ਼ ਉਹਨਾਂ ਵਿਚਲੀ ਇਨਸਿਕਿਉਰਿਟੀ ਨੂੰ, ਕਿ ਵੀ ਉਹ ਜਿਹੜਾ ਇਨਸਿਕਿਉਰਿਟੀ ਨੂੰ ਖੜਾ ਕਰਕੇ, ਪਰ ਉਹਨਾਂ ਨੇ ਕਿਹਾ ਫਿਰ ਵੀ ਉਹਨਾਂ 'ਚ ਪੜ੍ਹੇ ਲਿਖੇ ਨੇ ਪਰ ਉਹਨਾਂ ਨੂੰ ਆਰਥਿਕ ਤੌਰ ਤੇ ਨਹੀਂ ਉੱਠਣ ਦਿੰਦੇ। ਔਰ ਉਹਨਾਂ ਨੇ ਓਵੈਸੀ ਦਾ ਜ਼ਿਕਰ ਕੀਤਾ ਜਿਹੜਾ ਕਿ ਇੱਕ ਇੰਗਲੈਂਡ ਤੋਂ ਰਿਟਰਨਡ ਅਟਾਰਨੀ ਹੈ ਔਰ ਉਹਨੇ ਆਪਣੀ ਪਾਰਟੀ ਬਣਾ ਕੇ ਲੋਕਲ ਸਕਸੈਸ ਵੀ ਹਾਸਲ ਕੀਤੀ। ਮਹਾਰਾਸ਼ਟਰ 'ਚ ਵੀ ਉਹਨੇ ਕੁਝ ਸੀਟਾਂ ਜਿੱਤੀਆਂ, ਹਾਲਾਂਕਿ ਬਿਹਾਰ ਦੇ ਵਿੱਚ ਵੀ ਉਹ ਉਤਰਿਆ ਸੀ ਪਰ ਬਿਹਾਰ ਦੇ ਵਿੱਚ ਉਹਦੇ ਪੈਰ ਨਹੀਂ ਜੰਮੇ। ਔਰ ਹੁਣ ਵੀ ਜਦੋਂ ਇਹ ਦਲਿਤ ਸਟੂਡੈਂਟ ਨੂੰ ਜਿਹੜਾ ਹੈ ਉਹ ਆਤਮਘਾਤ ਤੇ ਮਜਬੂਰ ਕਰਨਾ ਕੀਤਾ ਗਿਆ, ਤੇ ਇਹ ਜਿਹੜਾ ਓਵੈਸੀ ਨੇ ਇਸ ਦੇ ਉੱਤੇ ਬੜੀ ਅੱਛੀ ਟਿੱਪਣੀ ਕੀਤੀ ਸੀ। ਔਰ ਮੈਂ ਦੇਖ ਰਿਹਾ ਵੀ RSS ਦੀ ਸਟ੍ਰੈਟਜੀ ਓਵੈਸੀ ਦਾ ਜਾਂ ਜਿਹੜੀ ਨਵੀਂ ਪੋਲੀਟੀਕਲ ਪਾਰਟੀ ਦਾ ਉਭਾਰ ਹੈ, ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਮੁਸਲਮਾਨ, ਦਲਿਤ ਔਰ ਪਛੜੀਆਂ ਸ਼੍ਰੇਣੀਆਂ ਇਹਨਾਂ ਦਾ ਇੱਕ ਫਰੰਟ ਕਾਇਮ ਕੀਤਾ ਜਾਏ। ਔਰ ਜੇ ਹੁਣ 170 ਮਿਲੀਅਨ ਦੇ ਕਰੀਬ ਮੁਸਲਮਾਨ ਨੇ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਨੇ, 200 ਮਿਲੀਅਨ ਤੋਂ ਜ਼ਿਆਦਾ ਪਛੜੀਆਂ ਸ਼੍ਰੇਣੀਆਂ ਨੇ, ਜੇ ਇਹ ਤਿੰਨ ਜਿਹੜੇ ਕਲਾਸਿਸ ਨੇ ਇਕੱਠੀਆਂ ਹੋ ਜਾਂਦੀਆਂ ਨੇ ਔਰ ਪੰਜਾਬ 'ਚ ਸਿੱਖ ਕਦੇ ਇਹਨਾਂ ਨੂੰ ਜੁਆਇਨ ਕਰ ਲੈਂਦੇ ਨੇ ਜਾਂ ਈਸਾਈ, ਤੇ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪੋਲੀਟੀਕਲ ਪਾਵਰ ਬਣ ਜਾਂਦੀ। ਇਹੀ ਕਾਰਨ ਹੈ ਕਿ RSS ਨੇ ਜਿਹੜਾ ਹੁਣ ਆਪਣਾ ਏਜੰਡਾ ਸ਼ੁਰੂ ਕੀਤਾ ਹੈ ਉਹ ਮੁਸਲਮਾਨਾਂ ਨੂੰ ਦਲਿਤ ਔਰ ਪਛੜੀਆਂ ਸ਼੍ਰੇਣੀਆਂ ਨਾਲੋਂ ਤੋੜਨ ਦਾ ਹੈ। ਇਸ ਲਈ ਉਹ ਫੁੱਲ ਸਕੇਲ ਜਿਹੜਾ ਹੈ ਹੁਣ ਜਿਵੇਂ ਉਹ ਖਰੀਦ ਲਓ, ਜਿਵੇਂ ਸਿੱਖ ਬਾਦਲ ਵਰਗੇ ਖਰੀਦੇ ਹੋਏ ਨੇ, ਦਲਿਤਾਂ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੂੰ ਉਹ ਖਰੀਦ ਰਹੇ ਨੇ ਜਾਂ ਉਹਨਾਂ 'ਚ ਆਪਣੇ ਬੰਦੇ ਵਾੜ ਰਹੇ ਨੇ। ਔਰ ਉਹਨਾਂ ਨੇ ਜਿਵੇਂ ਭੈਣ ਜੀ ਨੇ ਆਸ ਕੀਤੀ ਹੈ ਕਿ ਓਵੈਸੀ ਵੀ ਅੱਗੇ ਜਾ ਕੇ ਕਿਤੇ ਅਕਾਲੀ ਨਾ ਬਣ ਜਾਣ। ਅੱਜ ਦੀ ਡੇਟ 'ਚ ਮੈਂ ਸਮਝਦਾ ਵੀ ਓਵੈਸੀ ਦਾ ਜਿਹੜਾ ਸੋਚਣ ਦਾ ਢੰਗ ਜਾਂ ਉਸ ਦੀ ਆਰਟੀਕੂਲੇਸ਼ਨ ਹੈ, ਪਰ ਉਹਨੂੰ ਕਿਵੇਂ ਡਿਲੂਟ ਕਰਨਗੇ। ਔਰ ਜੇ ਤੁਹਾਡੀ ਕਮਿਊਨਿਟੀ ਦਾ ਵੱਡਾ ਹਿੱਸਾ ਤੁਹਾਡੇ ਲੈਵਲ ਦੀ ਗੱਲ ਸਮਝਣ ਦੇ ਯੋਗ ਨਾ ਹੋਏ ਤਾਂ ਫਿਰ ਬਹੁਤ ਵਾਰੀ ਸਿਆਣਿਆਂ ਬਿਆਣਿਆਂ ਦਾ ਵੀ ਹਾਲ ਉਹੀ ਹੋ ਜਾਂਦਾ ਹੈ ਜੋ ਸਰਦਾਰ ਕਪੂਰ ਸਿੰਘ ਦਾ ਸਿੱਖਾਂ ਨੇ ਕੀਤਾ। ਸੋ ਅਸੀਂ ਆਸ ਕਰਦੇ ਹਾਂ ਕਿ ਓਵੈਸੀ ਨੂੰ ਜਿਹੜਾ ਭਾਰਤੀ ਮੁਸਲਮਾਨ ਉਹਦੀ ਅਹਿਮੀਅਤ ਨੂੰ ਸਮਝਣ ਔਰ ਇਹ ਜੇ ਫਰੰਟ ਖੜਾ ਹੋ ਜਾਂਦਾ ਜਿਹਦੇ 'ਚ ਮੁਸਲਮਾਨ, ਦਲਿਤ, ਪਛੜੀਆਂ ਸ਼੍ਰੇਣੀਆਂ, ਸਿੱਖ, ਈਸਾਈ ਇਹ ਇਕੱਠੇ ਹੁੰਦੇ ਨੇ ਔਰ ਇਹੀ ਜਿਹੜੇ ਨੇ ਬ੍ਰਾਹਮਣਵਾਦ ਦਾ ਇਫੈਕਟਿਵਲੀ ਟਾਕਰਾ ਕਰ ਸਕਦੇ ਨੇ। ਸੋ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ।